ਸੁਪਨੇ ਦੇ ਵਿੱਚ ਮੈਨੂੰ ਮਾਹੀ ਮਿਲਿਆ ਤੇ ਗਲ ਵਿੱਚ ਪਾ ਲਈਆਂ ਬਾਵਾਂ। ਉਹ ਡਰਦੀ ਮਾਰੀ ਮੈਂ ਅੱਖ ਨਾ ਖੋਲਾਂ ਕਿਤੇ ਫੇਰ ਵਿਛੜ ਨਾ ਜਾਵਾਂ। ਉਹ ਬੇਕਦਰਾਂ ਨੂੰ ਕੀ ਕਦਰ ਸੱਜਣ ਦੀ ਤੇ ਕੋਈ ਆਸ਼ਿਕ ਕਦਰ ਪਛਾਣ ਤੇ ਜਿਨ੍ਹਾਂ ਨੂੰ ਤਾਂਗ ਸੱਜਣ ਦੀ ਰਹਿੰਦੀ ਤੇ ਨਾ ਹੋਰ ਕੀ ਵਿਰਦ ਪਕਾਣ। ਪਤਾ ਨਹੀਂ ਲੱਗਾ ਉਦੋਂ ਮੈਂ ਹਾਂਜੀ ਮੈਨੂੰ ਉੱਥੇ ਛੱਡ ਆਇਆ। ਅੱਛਾ ਤੁਹਾਨੂੰ ਉੱਥੇ ਛੱਡ ਆਏ? ਘਰ ਹੀ ਛੱਡ ਆਇਆ। ਜੀ ਚੋਖਾ ਮੈਂ ਫੜ ਕੇ ਫਲਾਣੇ ਫੜ ਲਿਆ ਨਾ ਢਿੰਗੇ। ਅੱਛਾ ਉਹਨਾਂ ਦੇ ਇਹ ਸੀ ਕਿ ਮਤਲਬ ਤੁਹਾਨੂੰ ਕਿਸੇ ਨੇ ਫੜ ਲਿਆ ਹੋਣਾ ਹੈ। ਜਿਸ ਟਾਈਮ ਤੁਹਾਡੇ ਵਾਲਦ ਸਾਹਿਬ ਸਟੇਸ਼ਨ ਤੋਂ ਵਾਪਸ ਗਏ ਤੁਹਾਨੂੰ ਲੈਣ ਵਾਸਤੇ ਤੇ ਸਿੱਖ ਤੁਹਾਡੇ ਘਰ ਨੂੰ ਲੁੱਟਣ ਦੇ ਨੇ। ਜੀ ਅਸਲਾਮ ਵਾਲੇਕੁਮ ਵਰਹਿਮਤੁल्लाह। ਮੈਂ ਹੁਣ ਬੈਠਾ ਹਾਂ ਕੁੜੀ ਕੋਟ ਜਿਹੜਾ ਇਹ ਹੈਗਾ ਤੇ ਥਾਣਾ ਵੰਡ ਤਹਿਸੀਲ ਕਾਮੋਕੀ ਤੇ ਜ਼ਿਲ੍ਹਾ ਹੈਗਾ ਇਸ ਦਾ ਗੁਜਰਾਂਵਾਲਾ। ਇਹ ਹਿੰਦੂਆਂ ਦਾ ਘੱਟ ਤੇ ਸਿੱਖਾਂ ਦਾ ਜਿਹੜਾ ਨਾ ਇਹ ਜ਼ਿਆਦਾ ਪਿੰਡ ਹੈ। ਸਿੱਖਾਂ ਦੀ ਆਬਾਦੀ ਇੱਥੇ ਜ਼ਿਆਦਾ ਸੀ ਤੇ ਕੁਛ ਘਰ ਮੁਸਲਮਾਨਾਂ ਦੇ ਸਨ ਜਿਹੜੇ ਭੁੱਟੇ ਬਰਾਦਰੀ ਦੇ ਸਨ, ਫਿਰ ਕੁਛ ਮਿਸਤਰੀਆਂ ਦੇ ਸਨ, ਕੁਛ ਅਰਾਈਆਂ ਦੇ ਸਨ, ਕਾਫੀ ਈਸਾਈਆਂ ਦੇ ਜ਼ਿਆਦਾ ਸਨ। ਤੇ ਮੈਂ ਇਹਨਾਂ ਜਿਹੜਾ ਸਰਦਾਰ ਵੀਰਾਂ ਨੇ ਜੋਗਿੰਦਰ ਸਿੰਘ ਸਨ, ਅੱਗੇ ਫਿਰ ਮਾਹਰ ਸਿੰਘ ਦੇ ਜਿਹੜੇ ਸਨ ਉਹਨਾਂ ਦੀ ਵੀਡੀਓ ਆਈ ਤੇ ਉਹਨਾਂ ਨੇ ਕਿਹਾ ਜੀ ਸਾਡਾ ਪਿੰਡ ਦਿਖਾਓ ਜਿੱਥੇ ਗੁਰਦੁਆਰਾ ਸੀ। ਉਹ ਫਿਰ ਇੱਕ ਜਿਹੜੇ ਦੂਸਰੇ ਵੀਰ ਸਰਦਾਰ ਸਨ ਉਹਨਾਂ ਨੇ ਕਿਹਾ ਜੀ ਸਾਡੇ ਜਿਹੜੇ ਚੁਬਾਰੇ ਸਨ 3 ਉਹ ਚੁਬਾਰੇ ਖਤਮ ਹੋ ਗਏ। ਫਿਰ ਉਹ ਜਿਹੜਾ ਨਾ ਜਿੱਥੇ ਚੁਬਾਰੇ ਇਸ ਵਕਤ ਗਿਰਾ ਕੇ ਤੇ ਮਕਾਨ ਬਣ ਗਏ ਨੇ ਉਹ ਵੀ ਜਗ੍ਹਾ ਦਿਖਾਈ। ਫਿਰ ਜਿੱਥੇ ਗੁਰਦੁਆਰਾ ਸੀ ਉਹ ਦਿਖਾਈ ਤੇ ਫਿਰ ਗੁਰਦੁਆਰੇ ਦੇ ਨਾਲ ਜਿਹੜੇ ਘਰ ਉਹ ਵੀ ਜਿਹੜਾ ਉਹ ਦਿਖਾਏ। ਇੱਕ ਘਰ ਮਤਲਬ 2 ਘਰ ਐਸੇ ਸਨ ਜਿਹੜੇ ਹਜੇ ਮੌਜੂਦ ਸਨ। ਫਿਰ ਉਸ ਤੋਂ ਇਲਾਵਾ ਇਹਨਾਂ ਨੇ ਜ਼ਿਕਰ ਕੀਤਾ ਕਿ ਅਸੀਂ ਬਾਹਰ ਜਿਹੜਾ ਨਾ ਛੱਪੜ ਦੇ ਕਿਨਾਰੇ ਸਕੂਲ ਹੁੰਦਾ ਸੀ ਤੇ ਉੱਥੇ ਰੜੇ 'ਚ ਬੋਰਡ ਦੇ ਥੱਲੇ ਉਹ ਬੈਠ ਕੇ ਤੇ ਅਸੀਂ ਪੜ੍ਹਦੇ ਹੁੰਦੇ ਸਾਂ। ਉਹਦੀ ਵੀ ਫਿਰ ਵੀਡੀਓ ਉਸਦੀ ਵੀ ਬਣਾਈ ਤੇ ਤਾਂ ਕਿ ਜਿਹੜਾ ਨਾ ਉਹਨਾਂ ਨੂੰ ਸਕੂਨ ਮਿਲੇ। ਸੋ ਉਹਨਾਂ ਦੀਆਂ ਯਾਦਾਂ ਜਿਹੜੀਆਂ ਨੇ ਇਸ ਪਿੰਡ ਦੇ ਨਾਲ, ਸਕੂਲ ਦੇ ਨਾਲ, ਗੁਰਦੁਆਰੇ ਦੇ ਨਾਲ, ਬੋਰਡ ਦੇ ਨਾਲ, ਪਿੱਪਲ ਦੇ ਨਾਲ, ਡੇਕ ਨਾਲੇ ਦੇ ਨਾਲ ਜਾਂ ਪਿੰਡ ਵਾਲੇ ਦੇ ਨਾਲ ਵਿਵਸਥਾ ਨੇ ਉਹ ਮਹਿਫੂਜ਼ ਕੀਤੀਆਂ ਜਾ ਸਕਣ। ਉਹਨਾਂ ਨੂੰ ਦੇਖਣ, ਖੁਸ਼ ਹੋਵੇ ਉਹਨਾਂ ਦਾ ਤੇ ਦੁਆ ਦੇਣ। ਤੇ ਦੁਆ ਹੀ ਇਨਸਾਨ ਨੂੰ ਜਿਹੜਾ ਨਾ ਉਹ ਕਾਮਯਾਬ ਕਰਦੀ ਹੈ। ਦੁਨੀਆ 'ਤੇ ਵੀ ਆਖਰਤ 'ਤੇ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਸੇ ਨੂੰ ਖੁਸ਼ੀ ਦੇ ਕੇ ਤੇ ਉਹਦੀ ਦੁਆ ਲਵੇ ਬਜਾਏ ਇਸ ਦੇ ਕੋਈ ਪਰੇਸ਼ਾਨੀ ਦਾ ਸਬਬ ਬਣੇ। ਇਸ ਪਿੰਡ ਵਾਲੇ ਜਿਹੜੇ ਕੁੜੀ ਕੋਟ ਵਾਲੇ ਸਨ ਇਹਨਾਂ ਨੇ ਸਰਦਾਰਾਂ ਦੇ ਨਾਲ ਬੜਾ ਅੱਛਾ ਤਾਆਮੁਨ ਕੀਤਾ। ਜਿਸ ਵਕਤ ਪਾਰਟੀਸ਼ਨ ਹੋਈ ਜਾਣ ਲੱਗੇ ਉਹਨਾਂ ਦੇ ਨਾਲ ਮੁਹੱਬਤ ਦਾ ਪੇਸ਼ ਆਇਆ ਤੇ ਉਹਨਾਂ ਨਾਲ ਅਲਵਿਦਾ ਕੀਤਾ। ਦਰਿਆ ਤੱਕ ਉਹਨਾਂ ਨੇ ਫਿਰ ਦੱਸਿਆ ਕਿ ਛੋੜਨ ਆਏ, ਉੱਥੋਂ ਤੱਕ ਫਿਰ ਉਹਨਾਂ ਨੂੰ ਜਿਹੜਾ ਨਾ ਛੱਡਣ ਗਏ ਤੇ ਉਹਨਾਂ ਨੇ ਉਹ 75-76 ਸਾਲ ਉਹ ਗੁਜ਼ਰ ਗਏ। ਤੇ ਉਹ ਕਹਿੰਦੇ ਨੇ ਕਿ ਬੁਰਾਈ ਵੀ ਬਾਕੀ ਰਹਿੰਦੀ ਤੇ ਅੱਛਾਈ ਵੀ ਬਾਕੀ ਰਹਿੰਦੀ ਹੈ। ਯਾਨੀ ਇਨਸਾਨ ਦੇ ਅਮਾਲ ਜਿਹੜੇ ਨੇ ਉਹ ਜ਼ਿੰਦਾ ਰਹਿੰਦੇ ਨੇ ਅੱਛਾਈ ਦੀ ਸੂਰਤ 'ਚ ਵੀ ਤੇ ਬੁਰਾਈ ਦੀ ਸੂਰਤ 'ਚ। ਜੇ ਅਗਰ ਜ਼ਿੰਦਗੀ ਗੁਜ਼ਾਰਨੀ ਤੇ ਫਿਰ ਅੱਛੇ ਤਰੀਕੇ ਨਾਲ ਗੁਜ਼ਾਰੇ। ਲੋਕ ਮਰਨ ਤੋਂ ਬਾਅਦ ਵੀ ਅੱਛੇ ਲਫ਼ਜ਼ਾਂ ਨਾਲ ਯਾਦ ਕਰਨ, ਵਿਛੜ ਤੋਂ ਬਾਅਦ ਵੀ ਨਹੀਂ ਚਿਹਰੇ ਨਜ਼ਰ ਸਾਹਮਣੇ ਆਉਂਦੇ ਕੋਈ ਗੱਲ ਨਹੀਂ, ਲੇਕਿਨ ਯਾਦਾਂ ਜਿਹੜੀਆਂ ਨੇ ਉਹ ਅੱਛੀਆਂ ਛੋੜ ਕੇ ਜਾਈਏ। ਇੱਥੇ ਪਤਾ ਚੱਲਿਆ ਕਿ ਜੀ ਇੱਕ ਬਾਬਾ ਜੀ ਨੇ ਬਸ਼ੀਰ ਰਾਣਾ ਬਸ਼ੀਰ ਸਾਹਿਬ ਰਾਜਪੂਤ, ਆਪ ਵੀ ਇਕੱਲੇ, ਬਾਪ ਵੀ ਇਕੱਲਾ, ਦਾਦਾ ਵੀ ਇਕੱਲਾ। ਅੱਗੋਂ ਅੱਲਾਹ ਪਾਕ ਨੇ ਧੀਆਂ ਵੀ ਦਿੱਤੀਆਂ, ਫਿਰ ਪੁੱਤਰ ਵੀ ਦਿੱਤੇ। ਇਹ ਅੰਮ੍ਰਿਤਸਰ ਦੇ ਮੁਹਾਜਰ ਸਨ ਤੇ ਮੈਂ ਕਿਹਾ ਕਿ ਚਲੋ ਇਹ ਅੰਮ੍ਰਿਤਸਰ ਦੀਆਂ ਕੁਛ ਯਾਦਾਂ ਜਿਹੜੀਆਂ ਇਹਨਾਂ ਦੇ ਨਾਲ ਉਹ ਮਹਿਫੂਜ਼ ਕਰਨੇ ਤੁਹਾਨੂੰ ਸੁਣਾਉਂਦੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਦੇ ਬਜ਼ੁਰਗਾਂ ਦਾ ਅੰਮ੍ਰਿਤਸਰ ਇਸ ਪਿੰਡ ਕੁੜੀ ਕੋਟ ਜਿੱਥੇ ਮੈਂ ਬੈਠਾ ਹਾਂ ਇੱਥੋਂ ਦਾ ਸਫ਼ਰ ਇਸ ਤਰ੍ਹਾਂ ਪਹਿਲੇ ਉੱਥੇ ਇਹ ਰਹਿੰਦੇ ਰਹੇ, ਫਿਰ ਸਫ਼ਰ ਦੇ ਦੌਰਾਨ ਇਹਨਾਂ 'ਤੇ ਕਿਹੜੀਆਂ ਮੁਸੀਬਤਾਂ ਆਈਆਂ ਤੇ ਸਫ਼ਰ ਤੋਂ ਬਾਅਦ ਫਿਰ ਇਹ ਕਿਸ ਤਰ੍ਹਾਂ ਐਸਟੈਬਲਿਸ਼ ਹੋਏ। ਤੇ ਬਾਬਾ ਜੀ ਸੂਫੀਆਨਾ ਕਲਾਮ ਬੜੀ ਲਗਤ ਦੇ ਨਾਲ ਉਹ ਪੜ੍ਹਦੇ ਨੇ। ਚਲੋ ਬਾਬਾ ਜੀ ਦੀ ਕਹਾਣੀ, ਬਾਬਾ ਜੀ ਦੀ ਜ਼ੁਬਾਨੀ ਉਹ ਸੁਣਨੇ ਤੇ ਨਾਲ ਸੂਫੀਆਨਾ ਕਲਾਮ ਵੀ ਇਹਨਾਂ ਕੋਲੋਂ ਸੁਣਨੇ। ਪੂਰੀ ਵੀਡੀਓ ਦੇਖਣ ਵਾਸਤੇ ਮੇਰੇ ਨਾਲ ਜੁੜੇ ਰਹੀਏ ਜੀ। ਤੇ ਜਿਹੜੇ ਦੋਸਤਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਅੱਗੇ ਰਿਕੁਐਸਟ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਮੇਰੇ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ।
ਤੇ ਜਿਹੜੇ ਦੋਸਤਾਂ ਦੇ ਬਜ਼ੁਰਗ ਪਾਕਿਸਤਾਨ ਤੋਂ ਹਿਜਰਤ ਕਰਕੇ ਇੰਡੀਆ 'ਚ ਗਏ ਨੇ, ਅਗਰ ਉਹ ਆਪਣੇ ਪਿੰਡ ਦਾ, ਤਹਿਸੀਲ ਤੇ ਜ਼ਿਲ੍ਹੇ ਦਾ ਮੈਸੇਜ ਜਿਹੜਾ ਹੈ ਉਹ ਮੇਰੇ WhatsApp ਤੇ ਕਰ ਦੇਣ, ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦਾ ਪਿੰਡ, ਉਹਨਾਂ ਦੇ ਦੋਸਤ, ਉਹਨਾਂ ਦੇ ਹਵੇਲੀਆਂ, ਘਰ, ਮੰਦਰ, ਗੁਰਦੁਆਰੇ ਉਹ ਉਹਨਾਂ ਨੂੰ ਦਿਖਾਵਾਂ। ਜਿਸ ਤਰ੍ਹਾਂ ਮੈਂ ਅੱਜ ਇੰਡੀਆ ਤੋਂ ਸਰਦਾਰ ਵੀਰਾਂ ਦੀ ਫਰਮਾਇਸ਼ ਦੇ ਨਾਲ ਮੈਂ ਉਹਨਾਂ ਦਾ ਪਿੰਡ ਦਿਖਾਉਣ ਵਾਸਤੇ ਆਇਆ, ਉਹਨਾਂ ਦੇ ਯਾਰ ਬੇਲੀ ਲੱਭ ਕੇ ਤੇ ਮੈਂ ਉਹਨਾਂ ਨੂੰ ਮੁਲਾਕਾਤ ਕਰਾਉਣਾ ਹੈ। ਤੇ ਚਲੋ ਬਾਬਾ ਜੀ ਦੀ ਕਹਾਣੀ, ਬਾਬਾ ਜੀ ਦੀ ਜ਼ਬਾਨੀ। ਅਸਲਾਮ ਵਾਲੇਕੁਮ ਜੀ, ਤੁਹਾਡਾ ਨਾਮ ਕੀ ਜੇ ਮੀਆਂ ਜੀ? ਮੁਹੰਮਦ ਬਸ਼ੀਰ। ਤੁਹਾਡੇ ਵਾਲਦ ਸਾਹਿਬ ਦਾ ਨਾਮ? ਗੁਲਾਮ ਅਹਿਮਦ। ਤੇ ਆਪਣੀ ਬਰਾਦਰੀ ਕਿਹੜੀ ਹੈ? ਰਾਜਪੂਤ। ਤੁਹਾਡੇ ਵਾਲਦ ਸਾਹਿਬ ਕਿੰਨੇ ਭਰਾ ਸਨ? ਕੱਲੇ ਭਰਾ ਸਨ। ਦਾਦਾ ਜੀ ਕਿੰਨੇ ਭਰਾ ਸਨ? ਉਹ ਵੀ ਕੱਲੇ ਸਨ। ਦਾਦਾ ਜੀ ਦਾ ਨਾਮ ਕੀ ਸੀ ਜੀ? ਕਰੀਮ ਬਖਸ਼। ਤੁਸੀਂ ਇੰਡੀਆ ਤੋਂ ਆਏ ਮੁਹਾਜਰ ਹੋ ਕੇ, ਪਾਰਟੀਸ਼ਨ ਜਿਸ ਵਕਤ ਵੰਡ ਹੋਈ 47, ਇੰਡੀਆ ਦੇ ਵਿੱਚ ਕਿਹੜਾ ਇਲਾਕਾ ਸੀ ਤੁਹਾਡਾ? ਇਹ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਈਦਗਾਹ ਨਵਾਂ ਕੋਟ ਸੀ। ਪਿੰਡ ਸੀ ਕੋਈ? ਨਹੀਂ, ਮਹੱਲਾ ਹੈ। ਅੱਛਾ, ਕਿਹੜਾ ਮਹੱਲਾ ਸੀ? ਈਦਗਾਹ ਨਵਾਂ ਕੋਟ। ਈਦਗਾਹ ਨਵਾਂ ਕੋਟ। ਲਾਗੇ ਜ਼ਿਆਦਾ ਆਬਾਦੀ ਮੁਸਲਮਾਨਾਂ ਦੀ ਸੀ ਜਾਂ ਹਿੰਦੂਆਂ ਸਿੱਖਾਂ ਦੀ ਸੀ? ਅੱਛਾ ਅੱਛਾ ਜੀ। ਵਾਲਾ ਬਾਗ ਬੜਾ ਮਸ਼ਹੂਰ ਸੀ। ਅੱਛਾ ਜੀ। ਅੰਮ੍ਰਿਤਸਰ ਬੜਾ ਸ਼ਹਿਰ ਸੀ। 12 ਦਰਵਾਜ਼ੇ 13ਵੀਂ ਮੋਰੀ ਸੀ। 12 ਦਰਵਾਜ਼ੇ 13ਵੀਂ ਮੋਰੀ। ਮੈਂ ਕਿਹਾ 12 ਦਰਵਾਜ਼ੇ ਦੇ ਅੰਦਰ ਸ਼ਹਿਰ ਸੀ ਸਾਰਾ? ਅੱਛਾ, ਸ਼ਹਿਰ ਅੰਦਰ। ਅੱਛਾ, 13ਵੀਂ ਮੋਰੀ। ਅੱਛਾ, ਚਾਟਲੀ ਗੜੇ ਸੇ ਦਰਵਾਜ਼ਾ। ਅੱਛਾ ਜੀ। ਇੱਕ ਲੋਹਗੜ੍ਹ ਸੀ। ਅੱਛਾ ਜੀ। ਇੱਕ ਮਾਲਾ ਸੀ। ਅੱਛਾ ਜੀ। ਇਹ ਸਾਡਾ ਨਾਮ ਹੈ। ਅੱਛਾ। ਤੁਹਾਡੇ ਵਾਲਦ ਸਾਹਿਬ ਦਾ ਘਰ ਕਿਹੜੇ ਦਰਵਾਜ਼ੇ ਦੇ ਲਾਗੇ? ਚਾਟਲੀ ਗੜੇ ਦਰਵਾਜ਼ੇ। ਚੈਪਟਰ ਚਾਟੀ ਰੰਡ ਉਹ ਨੇੜੇ ਲੱਗਦਾ ਸੀ। ਉੱਥੇ ਵਾਲਦ ਸਾਹਿਬ ਕੀ ਕੰਮ ਕਰਦੇ ਹੁੰਦੇ ਸਨ? ਆਪਣੇ ਜਿਹੜੇ ਸਨ ਤੁਹਾਡੇ ਬਜ਼ੁਰਗ ਖਾਨਦਾਨ ਵਾਲੇ? ਅਸੀਂ ਉੱਥੇ ਨਹੀਂ ਬਣਾਈਆਂ ਸਨ। ਅੱਛਾ ਜੀ। ਦੁੱਧ ਦਾ ਕੰਮ ਕਰਦੇ ਅਸੀਂ ਨਾ। ਪਹਿਲਾਂ ਪਿੱਛੇ ਇੱਥੋਂ ਦਾ ਖਾਣਾ ਨਹੀਂ ਆਈ। ਖਾਨਾ ਮੀਆਂ ਵਾਲੀ ਕਿੱਥੇ ਜੀ? ਕਿੱਡਾ ਕਾਲਰ ਕੋਲ। ਅੱਛਾ, ਪਹਿਲੇ ਇੱਥੇ ਰਹਿੰਦੇ ਸੀ? ਸਾਡੇ ਵੱਡੇ ਘਰੇ ਇੱਥੇ ਰਹਿੰਦੇ ਸਨ। ਅੱਛਾ ਜੀ। ਫਿਰ ਉਹ ਕਾਲ ਪਿਆ ਮੈਨੇ ਵਾਲਾ। ਅੱਛਾ ਜੀ। ਬੜਾ ਕਹਿਤ ਪੈ ਗਿਆ। ਅੱਛਾ ਜੀ। ਦੁਨੀਆ ਦਾ ਭੁੱਖ ਬਾਕੀ ਨਾਣਾ ਖਾਂਦੀ। ਉਹ ਸਾਡੇ ਵੱਡੇ ਨਾ ਰਿਸ਼ਤੇਦਾਰ ਤੋਂ ਸਾਡੇ ਅੰਮ੍ਰਿਤਸਰ। ਅੱਛਾ। ਸਾਡੇ ਵੱਡੇ ਪੁੱਤ। ਅੱਛਾ, ਗਏ ਪਹਿਲੇ ਇੱਥੇ ਕਿਲਾ ਕਾਲਰ ਵਾਲਾ ਨਾਰੋਵਾਲ ਤਹਿਸੀਲ 'ਚ ਹੈ ਜਿਹੜਾ? ਪਹਿਲੇ ਇੱਥੇ ਰਹਿੰਦੇ ਸੀ। ਖਾਨਾ ਮੀਆਂ ਵਾਲੀ ਪਿੰਡ। ਖਾਨਾ ਮੀਆਂ ਵਾਲੀ। ਠੀਕ ਹੈ। ਇੱਥੋਂ ਫਿਰ ਗਏ ਅੰਮ੍ਰਿਤਸਰ ਸ਼ਹਿਰ ਦੇ ਵਿੱਚ। ਉੱਥੇ ਫਿਰ ਮੱਝਾਂ ਦਾ ਕਾਰੋਬਾਰ ਕੀਤਾ, ਮੱਝਾਂ ਬਣਾਈਆਂ, ਦੁੱਧ ਦਾ ਕਾਰੋਬਾਰ। ਉਦੋਂ ਵੀ ਦੁੱਧ ਫਰੋਖਤ ਹੁੰਦਾ ਸੀ? ਅੱਛਾ। 12 ਨੇ ਫੇਰ ਕੇ ਹੋਤੀ। ਅੱਛਾ ਜੀ। 8 ਨੇ 12 ਨੇ 10 ਕਿਲੋ ਕੀ ਹੋਤੀ। ਮੱਝ ਉਦੋਂ ਕਿੰਨੇ ਕੁ ਦੀ ਆ ਜਾਂਦੀ ਚੰਗੀ ਮੱਝ? ਉਦੋਂ 50-60 ਮੱਝ ਦੀ ਆਈ। ਅੱਛਾ, ਜਿਹੜੀ ਮੱਝ ਉਦੋਂ 50-60 ਦੀ ਆਉਂਦੀ ਸੀ, ਜਿਹੜੀ ਮੱਝ ਲੋਕੀ ਦੇਖਣ ਆਉਂਦੇ ਹਨ ਨਾ। ਹਾਂਜੀ। ਉਹ 100 ਦੀ ਮੈਂ ਲੈਣਾ ਤਾਂ ਲੋਕੀ ਦੂਰੋਂ ਬਾਹਰ ਕੋਈ ਆ ਕੇ ਦਿੰਦੇ ਸਾਡੇ 100 ਦੀ ਮੱਝ। ਤੇ ਉਹ ਹੁਣ ਕਿੰਨੇ ਦੀ ਹੋਣੀ ਉਹਦੇ ਨਾਲ ਦੀ ਮੱਝ? ਉਹਦੇ ਹਿਸਾਬ ਵੀ ਕੋਈ ਨਹੀਂ ਲੈਂਦੇ। 3 4 5 6 ਇੱਕ ਤੋਂ 3 ਤੋਂ ਉੱਤੇ ਰੇਟ ਆ। ਉੱਥੋਂ ਦੀਆਂ ਕੋਈ ਯਾਦਾਂ ਸ਼ੇਅਰ ਕਰੋ ਹਾਂ, ਜਿੱਥੇ ਕਰਕੇ ਤੁਹਾਡਾ ਘਰ ਸੀ, ਤੁਹਾਡੇ ਵੱਡੇ ਦੱਸਦੇ ਸਨ, ਜਿੱਥੇ ਕਰਕੇ ਤੁਸੀਂ ਮਾਲ ਡੰਗਰ ਰੱਖਿਆ ਸੀ, ਜਿੱਥੇ ਕਰਕੇ ਕੋਈ ਦੁੱਧ ਦੀ ਦੁਕਾਨ ਬਣਾਈ ਸੀ। ਕੋਈ ਯਾਰ ਮੈਂ ਨਾ ਉਦੋਂ ਬੱਚਾ ਸੀ। ਜੀ ਜੀ। ਮੈਂ ਉਹ ਫਿਰ 8 ਮਹੀਨੇ ਜਦੋਂ ਅਸੀਂ ਇੱਧਰ ਆ ਗਏ। ਮਤਲਬ ਕਿ ਪੈਦਾਇਸ਼ ਤੁਹਾਡੀ ਉਧਰ ਦੀ 8 ਮਹੀਨੇ ਉਮਰ ਸੀ। ਤੇ ਵੱਡੇ ਕੀ ਦੱਸਦੇ ਸਨ ਕਿੱਥੇ ਕਰਕੇ ਉੱਥੇ ਜਿਹੜਾ ਘਰ ਸੀ ਜਾਂ ਡੇਰਾ ਕਿੱਥੇ ਕਰਕੇ ਮੱਝਾਂ ਕਿੱਥੇ ਰੱਖੀਆਂ ਸਨ? ਅੱਛਾ। ਇਹ ਜਿਹਦੇ ਨਾਲ ਬਸਨਾ ਕੋਈ ਵਾਲੇ ਬਾਣ ਚੌਂਕ ਨਹੀਂ ਬਣਿਆ? ਹਾਂਜੀ ਹਾਂਜੀ। ਸ਼ਹਿਰੋਂ ਬਾਹਰ ਬਣੇ ਨੇ। ਬਾਣ ਚੌਂਕ ਹੋਇਆ। ਹਾਂਜੀ। ਦਿਹਾੜੀ ਹੋਈ। ਹਾਂ। ਇਹ ਸ਼ਹਿਰੋਂ ਬਾਹਰ ਸਨ। ਪਹਿਲਾਂ ਇਹ ਸ਼ਹਿਰ ਰਹਿੰਦੇ ਸਨ। ਅੱਛਾ ਜੀ। ਉੱਥੇ ਜਗ੍ਹਾ ਥੋੜੀ ਸੀ। ਅੱਛਾ ਜੀ। ਫਿਰ ਇੱਥੇ ਜਗ੍ਹਾ ਖਰੀਦ ਕੇ ਨਵੀਂ ਬਾਦੀ ਕੱਢੀ। ਅੱਛਾ ਜੀ। ਜਿਵੇਂ ਸਾਰਾ ਬਾਣ ਚੌਂਕ। ਹਾਂਜੀ ਹਾਂਜੀ। ਇਸ ਤਰ੍ਹਾਂ ਵੱਡੀ ਸੜਕ ਬੜੀ ਵੱਡੀ ਹੋਈ ਸੜਕ ਨਹੀਂ ਦੋ। ਜੀ ਜੀ। ਇਹ ਸੜਕ ਬੜੀ ਨਾ ਟਾਉਣ ਉਹਦੇ ਵਿੱਚੋਂ ਲੰਘਦੀ ਸੀ। ਅੱਛਾ। ਇਹ ਡਾਕਟਰ ਸੜਕ ਜਾਂਦੀ ਸਿੱਧੀ ਵੱਡੀ ਅੰਮ੍ਰਿਤਸਰ ਨੂੰ। ਹਾਂਜੀ। ਇਹ ਸੜਕ ਦੇ ਉੱਤੇ ਫਿਰ ਅੱਛਾ। ਉੱਥੇ ਫਿਰ ਆਪਣਾ ਚੁਬਾਰਾ ਪਾਇਆ। ਅੱਛਾ, ਉੱਥੇ ਵੀ ਚੁਬਾਰਾ ਫਿਰ ਬਣਾਇਆ? ਸਭ ਦੇ ਉੱਤੇ 4 ਦੁਕਾਨਾਂ ਥੱਲੇ ਬਣਾਈਆਂ। ਅੱਛਾ ਅੱਛਾ। ਜਿਸ ਵਕਤ ਰਹਿੰਦੇ ਸਨ ਤੇ ਕੀ ਕੋਈ ਮਤਲਬ ਉਧਰ ਦੀ ਕਹਾਣੀ ਤੁਹਾਡੇ ਬਜ਼ੁਰਗ ਦੱਸਦੇ ਦੋਸਤੇ, ਕਿਸ ਤਰ੍ਹਾਂ ਦਾ ਕੋਈ ਮੇਲ ਵਰਤਾਅ ਸੀ ਲੋਕਾਂ ਦਾ, ਕਿਸ ਤਰ੍ਹਾਂ ਦਾ ਰਹਿਣ ਬਹਿਣ ਸੀ, ਕਿਸ ਤਰ੍ਹਾਂ ਦਾ ਕੋਈ
ਉਹਨਾਂ ਦਾ ਤਲੁਕਾਤ। ਰਲ ਕੇ ਤੇ ਦੱਸਦੇ ਹਾਂ ਹਾਂਜੀ ਇਹਦੇ ਕੋਈ ਕੰਮ ਨਹੀਂ ਕਰਦਾ ਰਲ ਕੇ ਦੁਨੀਆ ਰਲ ਕੇ ਦੱਸਦੀ। ਹਾਂਜੀ ਉਹਦੇ ਯਾਰੀ ਜਿਹੜੀ ਹੈ ਸੀ ਨਾ ਸਾਰੇ ਦੀ ਹਾਂ 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 ਸਾਰੇ ਕਿਤੇ ਉਹ ਕੰਮ ਜਾਣਾ ਦੇਣਾ ਰਲ ਕੇ ਦੱਸਦੇ ਉਹਦੇ ਬਾਅਦ ਲੜਾਈ ਲੱਗੀ ਫੇਰ ਲੱਗ ਪਿਆ ਉਹ ਸਾਰੇ ਰਲ ਕੇ ਦੱਸਦੇ। ਉੱਥੇ ਜਿਸ ਟਾਈਮ ਤੁਸੀਂ ਰਹਿੰਦੇ ਸੀ ਉੱਥੇ ਤੁਹਾਡਾ ਕੱਲਾ ਘਰ ਸੀ ਮੁਸਲਮਾਨਾਂ ਦਾ, ਤੁਹਾਡੇ ਖਾਨਦਾਨ ਦਾ, ਤੁਹਾਡੇ ਦਾਦਾ ਜੀ ਇਕੱਲੇ ਸਨ ਉੱਥੇ ਰਹਿੰਦੇ ਕਿ ਹੋਰ ਕੋਈ ਮਤਲਬ ਰਿਸ਼ਤੇਦਾਰ ਸਨ? ਉਦੋਂ ਵੇਰਵੇ ਘਰ ਸਨ। ਅੱਛਾ ਤੇ ਆਹ ਘਰ ਸਾਡਾ ਮੁਸਲਮਾਨਾਂ ਦਾ ਉਹ ਉਹਨਾਂ ਦਾ ਨਾਲ ਮੁਸਲਮਾਨ ਉਹਨਾਂ ਸਭ ਵੇਰਵੇ ਘਰ। ਇਸ ਪਿੰਡੋਂ ਫਿਰ ਇਕੱਲੇ ਗਏ ਸੀ ਤੁਹਾਡਾ ਖਾਨਦਾਨ, ਤੁਹਾਡੇ ਦਾਦਾ ਜੀ ਇਕੱਲੇ ਗਏ ਸਨ? ਆਹੋ ਘਰ ਬਣਾਏ ਤੇ ਕਿੰਨੀ ਦੇਰ ਬਾਅਦ ਜਿਹੜਾ ਇਹ ਜਾੜੇ ਪੈ ਗਏ? ਉਹ ਜਦੋਂ ਇਹ ਮਕਾਨ ਬਣਾਇਆ ਨਾ ਹਾਂਜੀ ਉਦੋਂ 8 ਸਾਲਾਂ ਬਾਅਦ ਫਿਰ ਜੰਗ ਛੱਡੀ। ਮਤਲਬ ਕਿ 8 ਸਾਲ ਵੀ ਵਸਣਾ ਨਸੀਬ ਨਹੀਂ ਹੋਇਆ ਹੈ ਤੇ ਨਾਲ ਫਿਰ ਜਿਹੜਾ ਨਾ ਉਥੋਂ ਆਪਣਾ ਉਹ ਲਵੇਟਣਾ ਪਿਆ ਸਭ ਕੁਝ ਤੇ ਫਿਰ ਜਿਹੜਾ ਉਥੋਂ ਹਿਜਰਤ ਕਰਨੀ ਪਈ। ਉਹ ਜਨਾਬ ਖਾਡੇ ਹੱਥੀ ਆਇਆ ਕੋਈ ਸ਼ੈ ਨਹੀਂ ਲੱਗੀ ਤੇ ਦੇਖ ਉੱਥੇ ਕਤਲ ਹੋ ਗਿਆ। ਅੰਮ੍ਰਿਤਸਰ ਸ਼ਹਿਰ 'ਚ ਕਹਿੰਦੇ ਅੱਗ ਵੀ ਲੱਗੀ ਸੀ ਕੋਈ? ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਰਾਈਆਂ ਵਾਲੀ ਗਲੀ ਸੀ। ਅੱਛਾ ਜੀ ਸਾਰੀ ਗਲੀ ਮੁਸਲਮਾਨ ਦੇ ਰਾਈਆਂ ਦੀ ਸੀ ਤੇ ਨਾਲ ਉਹ ਮਹੱਲਾ ਸੀ ਉਹ ਦੂਜਾ ਸੀ ਉਹਨਾਂ ਦਾ। ਕਿੰਨਾ ਦਾ? ਸਿੱਖਾਂ ਦਾ? ਅੱਛਾ ਜੀ ਉਹ ਸਿੱਖਾਂ ਦੇ ਵਿੱਚ ਉਹ ਗਲੀ ਸਾਡੀ ਰਾਈਆਂ ਦੀ ਮੁਸਲਮਾਨ। ਅੱਛਾ ਜੀ ਉਹਨਾਂ ਨੇ ਸਾਰੀ ਗਲੀ ਦੀ ਗਲੀ ਵੱਢ ਛੱਡੀ ਸੀ। ਅੱਗੇ ਸਿੱਖਾਂ ਨੇ ਮੁਸਲਮਾਨ ਰਾਈਆਂ ਦੀ ਸਾਰੀ ਗਲੀ ਵੱਢ ਸਾਰੀ ਦਿੱਤੀ? ਗਲੀ ਵੱਢ ਛੱਡੀ। ਉਹ ਗਲੀ ਤੋਂ ਕਿੱਥੋਂ ਵੀ ਲੜਾਈ ਢਿੱਗੀ ਹੈ। ਅੱਛਾ ਜੀ ਉਹ ਫਿਰ ਨਾ ਇੱਕ ਮੁੰਡਾ ਬਚਿਆ ਉਹਨੇ ਆ ਕੇ ਦੱਸਿਆ ਇੱਧਰ ਮੁਸਲਮਾਨਾਂ ਦੇ ਮੱਥੇ ਅੱਛਾ ਜੀ ਸਾਡੀ ਸਾਰੀ ਉਹ ਗਲੀ ਬੜੀ ਗਈ। ਅੱਛਾ ਉਹਨਾਂ ਇਹ ਕੰਮ ਕਰਦਾ ਉਸ ਤੋਂ ਬਾਹਰ ਕੋਈ ਐਸਾ ਸਾਡੇ ਦਾ ਮਕਾਨ ਹੁੰਦਾ ਕਿਹੜੇ ਬੰਦੇ ਹੈ ਹਾਂਜੀ ਬਾਹਰ ਕੁੰਡੇ ਮਾਰੇ ਉਹ ਤਾਂ ਛੱਪਾ ਪਾੜ ਪਾੜ ਦੇਣਾ ਉਹਨਾਂ ਨੂੰ ਬੰਦੇ ਮਾਰੇ ਦੱਸੇ ਪਾ ਅੱਛਾ ਮਤਲਬ ਉਹ ਇੱਕ ਮੁੰਡਾ ਵੀ ਬਚ ਗਿਆ। ਉਹਨੇ ਫਿਰ ਆ ਕੇ ਮੁਸਲਮਾਨ ਨੇ ਮੈਨੂੰ ਦੱਸਿਆ। ਅੱਛਾ ਜੀ ਉਹ ਤਾਂ ਜੰਗ ਛੁੱਟੀ ਮੁਸਲਮਾਨ ਨੇ ਜਿੱਥੇ ਕੋਈ ਸਿੱਖ ਲੱਭਦਾ ਸੀ ਉਹ ਮਾਰ ਅੱਛਾ ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਫਿਰ ਬਾਅਦ ਦੇ ਵਿੱਚ ਹੋ ਗਿਆ ਇਹ ਕੰਮ। ਅਸਲ 'ਚ ਰਾਈਆਂ ਦੀ ਜਿਹੜੀ ਗਲੀ ਸੀ ਰਾਈਆਂ ਨੂੰ ਜਿਸ ਟਾਈਮ ਉਹਨਾਂ ਸ਼ਹੀਦ ਕੀਤਾ ਉਸ ਤੋਂ ਬਾਅਦ ਫਿਰ ਕੰਮ ਚੱਲਿਆ। ਅੰਮ੍ਰਿਤਸਰ 'ਚੋਂ ਜਿਹੜਾ ਤੁਹਾਡਾ ਖਾਨਦਾਨ ਰਿਸ਼ਤੇਦਾਰ ਹੋਰ ਵੀ ਫਿਰ ਉੱਥੇ ਇਕੱਠੇ ਹੋਏ ਉਹ ਕਿਸ ਜਗ੍ਹਾ ਤੇ ਇਕੱਠੇ ਹੋਏ ਤੁਹਾਡੇ ਜਿਹੜੇ ਰਿਸ਼ਤੇਦਾਰ ਸਨ ਕੋਈ? ਸਾਡੇ ਰਿਸ਼ਤੇਦਾਰ ਸਨ ਰਿਸ਼ਤੇਦਾਰ ਹਾਂਜੀ ਉਹ ਸਾਡਾ ਘਰ ਸੀ ਵੱਡਾ। ਹਾਂਜੀ ਉਹ ਸਾਡੇ ਕੋਲ ਆ ਗਏ ਉਹ ਜੱਥੇ ਦੇ ਪਿੰਡ ਹਨ। ਹਾਂਜੀ ਹਾਂਜੀ ਜੀ ਇਕੱਠੇ ਹੋ ਜਾਈਏ। ਹਾਂਜੀ ਹਾਂਜੀ ਉਹ ਸਾਡੇ ਜਿਹੜੇ 15-16 ਜੀ ਦਾ ਇਹ ਆਪਣੇ ਸਾਡੇ ਘਰ ਹੀ। ਅੱਛਾ ਜੀ ਘਰ ਅੱਛਾ ਉਹ ਫਿਰ ਉਦੋਂ ਆਹੀ ਕੰਮ ਕੀਤਾ ਸੀ। ਉਹ ਦੁਬਾਰਾ ਬੜਾ ਸਥਰਾ ਬਣਾਇਆ ਸੀ ਤੇ ਹੁਣ ਤਾਂ ਪੌੜੀਆਂ ਸਾਦੀਆਂ ਹੁੰਦੀਆਂ ਨਾ ਉਹਦਾ ਡੱਬਿਆਂ ਦੀਆਂ ਪੌੜੀਆਂ ਬਣਾਈਆਂ ਲੱਕੜ ਦੇ ਡੱਬਿਆਂ ਦੇ ਡੱਬੇ ਸੀ ਪੌੜੀਆਂ ਬਣਾ ਕੇ ਗ੍ਰਿਡ ਲਾਈਨ ਬੜੀ ਵਧੀਆ ਪਚੜਨਾ ਠਾਠ। ਅੱਛਾ ਬੜਾ ਸਥਰਾ ਦੁਬਾਰਾ ਬਣਾਇਆ। ਅੱਛਾ ਉਹ ਜਦ ਜਥਾ ਪਿਆ ਨਾ ਫਿਰ ਹਾਂਜੀ ਉਹ ਮੇਰਾ ਕਰਫਿਊ ਲੱਗਦਾ ਹੈ। ਅੱਛਾ ਜੀ ਕਰਫਿਊ ਲੱਗਣਾ ਤੇ ਅੱਜ ਕੱਲ੍ਹ ਸੌਦਾ ਉਹਦਾ ਬਿਆਰੋ ਲੈ ਆਉਣਾ ਬੰਦ ਹੋਣਾ ਫਿਰ ਅੰਦਰ ਹੀ ਵੜ ਜਾਣਾ ਇਸ ਲਈ ਜਦ ਖੜਾ ਨਹੀਂ ਕਰਫਿਊ ਖੁੱਡਾ ਜੋ ਗਿਆ ਨਾ ਅੱਬਾ ਸੌਦਾ ਉਹਦਾ ਲੈਣ ਜਥਾ ਪੈ ਗਿਆ। ਅੱਛਾ ਜੀ ਉਹ ਅੱਬਾ ਭੱਜ ਕੇ ਘਰ ਆਇਆ ਉਹ ਉੱਥੋਂ ਜਥਾ ਪੈ ਗਿਆ। ਉਹ ਸਤਰੇ ਨਾ ਕਿ ਦੁੱਕੀ ਪਾਈ ਉਸਰੇ ਜਿੰਨੇ ਦੀ ਆ ਸਨ ਉਹ ਸਾਰੇ ਕਿਸਮ ਨਸੇ ਸਟੇਸ਼ਨ ਨੂੰ? ਸਟੇਸ਼ਨ ਅੱਛਾ ਬੂਹੇ ਖੁੱਲੇ ਛੱਡਤੇ? ਜੁੱਤੀ ਵੀ ਕੋਈ ਨਹੀਂ? ਆਪਣਾ ਸਾਡਾ ਨਾ ਗੋੜਾ ਬੜਾ ਸ਼ੌਕੀ ਤੇ ਇੱਕ ਦੁੰਬਾ ਪਾਲਿਆ ਦੁੰਬੇ ਦਾ ਏਡਾ ਕੁੱਤੀ ਕੁੜੀ ਆ। ਅੱਛਾ ਕੁਰਬਾਨੀ ਵਾਸਤੇ। ਅੱਛਾ ਉਹ ਆਖਣਾ ਉਹਨਾਂ ਨੂੰ ਕੀ ਪਤਾ ਹੁਣ ਕੀ ਬਣਨਾ ਤੇ ਇਹਨਾਂ ਨੂੰ ਜੀ ਸਾਹਿਬ ਬਾਬਾ ਜੁੜੇ ਹਨ ਘਰ ਤੇ ਦੁੰਬਾ ਘਰ ਨੂੰ ਦਿਖਾ ਲਈਏ। ਅੱਛਾ ਹਾਂ ਮੁਕਾਓ ਕੰਮ ਅਜਾ ਦੁੰਬਾ ਕੀਤਾ ਜ਼ਿਬਾ ਕਰ ਲਿਆ ਤੂੰ? ਮੈਂ ਰੋਟੀ ਪੱਕੀ ਹੈ। ਅੱਛਾ ਜੀ ਤੇ ਬੁੱਢਾ ਗਿਆ ਬਾਜ਼ਾਰ। ਅੱਛਾ ਜੀ ਕੋਈ ਸ਼ਹਿਰ ਲੈਣ ਸੌਦਾ ਲੈਣ ਗਿਆ ਜਾਂ ਮੈਂ ਪੱਠੇ ਲੈਣ ਗਿਆ ਡੰਗਰਾਂ ਜੋਗੇ ਡੰਗਰ ਫਿਰ ਅੰਦਰ ਹੀ ਹੁੰਦੇ ਹਨ। ਉਹ ਇੱਕ ਫਕੀਰ ਕਰੀ ਉਹ ਬੜੀ ਮਾਡਲ ਸੀ ਉਹਨੇ ਡੋਈ ਫੜੀ ਤੇ ਹੁਣ ਭਾਈ ਬਹਿ ਜਾਓ ਤਾਰ ਨੰਬਰ ਖੁੱਲ੍ਹਣ ਲੱਗ ਉਹ ਜੀ ਮੈਂ ਨੂੰ ਲੱਗ ਪਿਆ ਉਹਦਾ ਬੁੱਢਾ ਭੱਜਾ ਆਇਆ ਐ ਉੱਠੋ ਕੀ ਗੱਲ ਜਥਾ ਪੈ ਉੱਠੋ ਇਕੱਠਾ ਨਹੀਂ ਲੱਗਾ ਉਦੋਂ ਮੈਂ। ਹਾਂਜੀ ਮੈਨੂੰ ਉੱਥੇ ਛੱਡ ਆਇਆ। ਅੱਛਾ ਤੁਹਾਨੂੰ ਉੱਥੇ ਛੱਡ ਆਏ? ਘਰ ਹੀ ਛੱਡ ਆਇਆ। ਉਹ ਜੀ ਚੋ ਕਹਿੰਦਾ ਫੜ ਕੇ ਪੁਰਾਣੇ ਫੜ ਲਿਆਉਣਾ ਢਿੱਲੇ। ਅੱਛਾ ਉਹਨਾਂ ਦੇ ਇਹ ਸੀ ਕਿ ਮਤਲਬ ਤੁਹਾਨੂੰ ਕਿਸੇ ਨੇ ਫੜ ਲਿਆਉਣਾ ਹੈ ਚੁੱਕ ਲਿਆਉਣਾ ਹੈ? ਹਾਂ ਇਹ ਰਹਿ ਨਾ ਸਟੇਸ਼ਨ ਤੇ। ਅੱਛਾ ਬੰਦਾ ਠੀਕ ਕਿਹਦੇ ਕੋਲੇ? ਅੱਛਾ ਫਲਾਣੇ ਕੋਲੇ ਢਿੱਲੇ ਕੋਲੇ ਅਮਰੜੇ ਕੋਲੇ। ਅੱਛਾ ਪੁੱਛਿਆ ਕੋਈ ਨਾ ਉਹ ਭੈਣ ਸਾਰੇ ਉਹਦੇ ਕੱਟ ਕਮਾਈ ਕਰੀ ਇੱਥੇ ਰਹਿ ਗਈ। ਅੱਛਾ ਰਹਿ ਗਿਆ ਵਾ ਮੇਰਾ ਇਹ ਲੈਣ ਸਾਡਾ ਮਕਾਨ ਵੱਡਾ ਹੀ 2 ਦਰਵਾਜ਼ੇ ਹਨ। ਅੱਛਾ ਜੀ ਉਹ ਜਾਂਦਾ ਨਾ ਫਿਰ ਲੁੱਟ ਮਾਰ ਸਾਡੇ ਘਰ ਨੂੰ ਲੱਗੀ ਲੁੱਟਦਾ ਤੁਹਾਡੇ ਘਰ ਨੂੰ? ਜਿਸ ਟਾਈਮ ਤੁਹਾਡੇ ਵਾਲਦ ਸਾਹਿਬ ਸਟੇਸ਼ਨ ਤੋਂ ਵਾਪਸ ਗਏ ਤੁਹਾਨੂੰ ਲੈਣ ਵਾਸਤੇ ਤੇ ਸਿੱਖ ਤੁਹਾਡੇ ਘਰ ਨੂੰ ਲੁੱਟਣ ਦੇ ਨੇ?
ਅੱਛਾ ਉਹ ਆ ਜਿੱਧਰ ਲੁੱਟਣਾ ਦੂਜੀ ਪੌੜੀ ਅੰਦਰ ਜਾ ਕੇ ਦੂਜੀ ਪੌੜੀ ਉੱਠੇ ਤੇ ਹੈ ਹਾਂਜੀ। ਪਲੰਗ ਤੇ ਪਿਆ ਉਦੋਂ ਦਵਾਈਆਂ ਹੁੰਦੀਆਂ ਕੋਲ ਭੇਡਾਂ ਨੂੰ ਹੁੰਦੀਆਂ ਛੱਤਾਂ ਨੂੰ ਹੁੰਦੀਆਂ ਹਾਂ, ਹਾਂ। ਕਾਲੀਆਂ ਲਾਈਆਂ ਹੁੰਦੀਆਂ ਹਾਂ ਹਾਂ ਉਹ ਲੋਈ ਪਈ ਕੋਲ ਕੋਈ ਰੇਟ ਕੇ ਬੰਦੇ ਡਾਕਟਰ ਸਮਾ ਨਹੀਂ ਤੁਹਾਡੇ ਵਾਲਦ ਨੂੰ ਜਾਂ ਤੁਹਾਨੂੰ ਸਿੱਖਾਂ ਨੇ ਨਹੀਂ ਵੇਖਿਆ ਜਿਹੜੇ ਲੁੱਟਣ ਆਏ ਸਨ? ਨਹੀਂ ਕੋਲ ਨਹੀਂ ਉਹ ਇੱਧਰ ਲੜਦਾ ਨਾ ਮੈਂ ਅੱਛਾ ਉਹ ਪੱਲਾ ਦਰਵਾਜ਼ਾ ਹੈ ਅੱਛਾ ਉਧਰ ਹੋ ਗਿਆ ਪਰੇ ਦਾ ਤੇ ਤੁਸੀਂ ਆਰਾਮ ਨਾਲ ਪੈ ਰਹੇ। ਬੱਚਾ ਮੈਂ ਸਭ ਤੋਂ ਅੱਛਾ ਇੱਥੇ ਹੁਣ ਦੇਖੋ ਅੱਲਾ ਦੇ ਫੈਸਲੇ, ਤੁਸੀਂ ਦੁੰਬਾ ਪਹਿਲੇ ਪਾਲਿਆ ਉਹਨੂੰ ਕੁਰਬਾਨੀ ਵਾਸਤੇ, ਨੀਅਤ ਕੁਰਬਾਨੀ ਦੀ ਹੈ, ਇਰਾਦਾ ਕੁਰਬਾਨੀ ਤੇ ਜ਼ਿਬਾ ਕਰਨ ਦਾ ਹੈ। ਵੰਡ ਪੈ ਗਈ, ਹਿਜਰਤ ਦੇ ਦੌਰਾਨ ਰਿਸ਼ਤੇਦਾਰ ਇਕੱਠੇ ਹੋ ਗਏ, ਮਜਬੂਰਨ ਉਹਨੂੰ ਈਦ ਤੋਂ ਪਹਿਲੇ ਜ਼ਿਬਾ ਕਰਨਾ ਪਿਆ। ਜ਼ਿਬਾ ਵੀ ਕਰ ਲਿਆ, ਪਕਾ ਵੀ ਲਿਆ, ਖਾਣ ਲੱਗੇ ਨੀਅਤ ਵੀ ਹੈ, ਪਕਾਉਣ ਵਾਲੇ ਦੀ ਨੀਅਤ ਇਹੋ ਹੀ ਹੈ ਕਿ ਅਸੀਂ ਖਾ ਰਹੇ ਇਹਨੂੰ, ਤੇ ਜਿਹੜੇ ਮਹਿਮਾਨ ਘਰ 'ਚ ਬੈਠੇ ਨੇ ਰੋਟੀ ਖਾਂਦੇ ਉਹਨਾਂ ਦੀ ਨੀਅਤ ਸਾਰਿਆਂ ਦੀ ਇਹੋ ਹੀ ਹੈ ਕਿ ਇਹ ਜਿਹੜੀ ਦੁੰਬਾ ਜ਼ਿਬਾ ਕੀਤਾ ਹੈ ਇਹ ਅਸੀਂ ਖਾਣਾ ਹੈ। ਸਾਰਿਆਂ ਦਾ ਫੈਸਲਾ ਇਹੋ ਹੀ, ਲੇਕਿਨ ਮੇਰੇ ਅੱਲਾ ਦਾ ਫੈਸਲਾ ਉਹ ਹੋਰ। ਤੁਹਾਡਾ ਫੈਸਲਾ ਸੀ ਜ਼ਿਬਾ ਕਰਨਾ, ਜ਼ਿਬਾ ਕਰਕੇ ਪਕਾਣਾ, ਪਕਾ ਕੇ ਤੇ ਰਿਸ਼ਤੇਦਾਰਾਂ ਨੂੰ ਖਵਾਉਣਾ, ਲੇਕਿਨ ਮੇਰੇ ਅੱਲਾ ਦਾ ਫੈਸਲਾ ਸੀ ਕਿ ਜ਼ਿਬਾ ਵੀ ਤੁਸੀਂ ਕਰੋਗੇ, ਪਾਲੋਗੇ ਵੀ ਤੁਸੀਂ, ਤੇ ਪਕਾਓਗੇ ਵੀ, ਖਾਣ ਵੀ ਲੱਗੋਗੇ, ਨੀਅਤ ਵੀ ਕਰੋਗੇ, ਤੇ ਤੁਹਾਡੇ ਮੈਂ ਮੁਕੱਦਰਾਂ 'ਚ ਇੱਕ ਲੁਕਮਾ ਵੀ ਨਹੀਂ ਹੋਣ ਦੇਣਾ। ਇਹ ਮੇਰੀ ਮਰਜ਼ੀ ਹੈ, ਤੁਹਾਡੇ ਅੱਗੋਂ ਚੀਜ਼ ਪਈ ਤੁਸੀਂ ਨਹੀਂ ਖਾ ਸਕਦੇ, ਇਹ ਅੱਲਾ ਦੇ ਫੈਸਲੇ। ਤੁਹਾਡੀ ਅੱਲਾ ਨੇ ਜ਼ਿੰਦਗੀ ਬਚਾਈ ਕਿ ਤੁਸੀਂ 8 ਮਹੀਨੇ ਦੇ ਸੀ, ਖਾਨਦਾਨ ਦੇ ਬਾਕੀ ਅਫਰਾਦ ਨੇ ਸੋਚਿਆ, ਰਿਸ਼ਤੇਦਾਰਾਂ ਭੈਣ ਭਰਾਵਾਂ ਜਿੰਨੇ ਵੀ ਜਾਂ ਦੂਸਰੇ, ਉਹਨਾਂ ਸੋਚਿਆ ਕਿ ਤੁਹਾਨੂੰ ਕਿਸੇ ਨੇ ਚੁੱਕ ਲਿਆ ਹੋਣਾ, ਤੇ ਤੁਸੀਂ ਪਏ ਚਾਰਪਾਈ ਤੇ ਤੁਹਾਨੂੰ ਛੱਡ ਕੇ ਤੇ ਵਾਪਸ ਚਲੇ ਗਏ। ਦੁਨੀਆ ਮਰਨ ਦੇ ਹੀ ਹੈ। ਘਰ ਤੇ ਹਮਲਾ ਤੁਹਾਡੇ ਤੇ ਹੋ ਗਿਆ, ਸਿੱਖ ਘਰ ਨੂੰ ਲੁੱਟਣ ਦੇ ਨੇ, ਵਾਲਦ ਫੇਰ ਵਾਪਸ ਆ ਕੇ ਤੁਹਾਨੂੰ ਲੈ ਕੇ ਜਾਂਦੇ ਪਏ ਨੇ। ਜਾਨ ਅੱਲਾ ਨੇ ਤੁਹਾਡੇ ਉਹ ਰੱਖੀ ਸੀ, ਤੁਹਾਡੀ ਹਿਫਾਜ਼ਤ ਕਰਨੀ ਸੀ, ਉਹ ਅੱਲਾ ਨੇ ਆਪ ਜਾਂ ਕੀ ਸ਼ਹੀਦ ਹੋ ਜਾਂਦਾ ਹੋ ਗਿਆ। ਫੇਰ ਤੁਹਾਡਾ ਵਾਲਦ ਜਿਸ ਟਾਈਮ ਤੁਹਾਨੂੰ ਸਟੇਸ਼ਨ ਤੇ ਲੈ ਕੇ ਗਿਆ, ਤੁਹਾਡੀ ਵਾਲਦਾ ਦੇ ਉਸ ਵਕਤ ਕੀ ਤਾਸਰਾਤ ਸਨ, ਕੀ ਦੱਸਦੇ ਸਨ? ਬਸ ਫਿਰ ਜਾਨ ਪੈ ਗਈ, ਫਿਰ ਸਕੂਨ ਹੋ ਗਿਆ ਤੇ ਖੁਸ਼ ਹੋ ਗਈ। ਤੇ ਇੰਨੀ ਖੜਕਾ ਸੀ ਗੱਡੀ ਦੇ ਵਿੱਚ, ਅੱਛਾ। 6-7 ਗੱਡੀਆਂ ਲੱਗੀਆਂ, ਅੱਛਾ ਜੀ। ਤੇ ਗੱਡੀ ਪੈਰ ਤੇ ਪੈਰ ਧਰ ਕੇ ਦੁਨੀਆ ਖੜੀ। ਅੱਛਾ। ਤੇ ਫਿਰ 3 ਦਿਨ ਗੱਡੀ ਬੰਦ ਰਹੀ ਉੱਥੇ ਖੜੀ ਸਟੇਸ਼ਨ ਦੇ ਥੋੜਾ ਸਰਦਾਰ ਸੀ ਨਾ ਸਟੇਸ਼ਨ ਦਾ, ਉਹ ਸਿੱਖ ਸੀ, ਉਹਨੇ ਉਹ ਛੱਡਦਾ ਨਹੀਂ ਗੱਡੀ, ਅੱਛਾ ਜੀ। ਤੋੜਦਾ ਨਹੀਂ ਸੀ। ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਗੱਡੀ ਜਿਹੜੀ ਆਉਂਦੀ ਸੀ ਨਾ ਇੱਧਰ ਨੂੰ, ਹਾਂਜੀ। ਉਹ ਡਕਸ਼ਦੀ ਸੀ, ਅੱਛਾ ਜੀ। ਛੱਡਦਾ ਨਹੀਂ, ਗਾਲ ਨਹੀਂ ਛੱਡਦਾ, ਅੱਛਾ। ਤੋੜਦਾ ਨਹੀਂ ਸੀ। ਉਹਦਾ ਖਿਆਲ ਵਧਾ ਦਿੱਤਾ, ਅੱਛਾ। ਗੱਡੀ ਵਧਾ ਦਿੱਤਾ। ਉਹ ਫਿਰ ਪਾਕਿਸਤਾਨ ਨਾ ਡੱਬਾ ਗਿਆ ਇੰਜਣ। ਅੱਛਾ। ਇੰਜਣ ਦੇ ਸਾਡੇ ਉਹਦਾ ਕੋਈ ਮਿਲਟਰੀ ਦੀ ਕਰ ਨਾਭੇ ਗਈ ਸੀ, ਉਹ 20-25 ਪਾਈ ਗਿਆ ਮਿਲਟਰੀ ਵਾਲੇ ਸਾਡੇ ਉਹ ਡੱਬੇ ਦੇ ਪੂਰਾ ਜਾ ਕੇ ਫਿਰ ਉਹ ਗਾਲ ਨੂੰ ਮਾਰਿਆ, ਬਾਟੋ ਤੋਂ ਗੱਡੀ ਛਡਾਈ ਹੈ। ਅੱਛਾ। ਉਹ ਫਿਰ ਉੱਤੇ ਬਹਿ ਗਏ ਗੱਡੀ ਦੇ। ਅੱਛਾ। ਦੇਖੋ ਉੱਥੇ ਬਹਿ ਗਏ, ਗੱਡੀ ਬੜੀ ਲੰਮੀ 6-7 ਗੱਡੀਆਂ ਜੁੜੀਆਂ। ਅੱਛਾ। ਤੇ ਇਸ ਤਰ੍ਹਾਂ ਅਗਰ ਬੰਦ ਨਾ ਹੋਣਾ ਅੱਗੇ ਬਹਿ ਗਿਆ, ਕਿੱਧਰ ਬਹਿ ਗਿਆ, 20-25 ਬੰਦੇ ਹਨ। ਅੱਛਾ। ਉਹ ਉੱਤੇ ਬਹਿ ਗਏ। ਅੱਛਾ ਜੀ। ਉਹ ਫਿਰ ਤੁਰਿਆ ਉਹਨੇ ਗੱਡੀ ਹੌਲੀ ਤੋੜੇ ਦੀ ਗੱਡੀ ਲੰਮੀ ਬੜੀ। ਅੱਛਾ। ਉਹਦਾ ਰਾਹ ਸਾਨੂੰ ਬੜੇ ਜੱਥੇ ਪੈਂਦੇ ਰਹੇ ਨੇ ਗੱਡੀ ਨੂੰ, ਚੱਲਦੀ ਗੱਡੀ ਤੇ ਚੱਲਦੀ ਗੱਡੀਆਂ ਪਿੰਡਾਂ ਦੇ ਪਿੰਡ ਪੈਂਦੇ ਆ। ਅੱਛਾ। ਉਹ ਫਿਰ ਉੱਥੋਂ ਫੈਰ ਮਾਰਦੇ ਆ, ਅੱਛਾ। ਸਾਡੇ ਮਿਲਟਰੀ ਵਾਲੇ ਬੰਦੇ ਨਾ ਹਾਂ। ਫੈਰ ਮਾਰਦੇ ਆ, ਫਿਰ ਉਹ ਨੱਸਦੇ ਫਿਰਦੇ ਸਾਈ ਬਾਰੀ ਤੋਂ ਗੱਡੀ ਬੈਠੇ ਨੱਸਦੇ ਰਹਿੰਦੇ ਹਨ। ਬੜੇ ਬੜੇ ਦਸ਼ਕ ਪੈਂਦੇ ਹਨ, 400 ਬੰਦਾ 500 ਬੰਦਾ ਪੈਂਦਾ। ਉਹਦੇ ਤੋਂ ਫੈਰ ਨੂੰ ਮਾਰਦੇ ਫਿਰ ਇੱਥੇ ਇਹਦਾ ਕੰਮ ਕੀ, ਜਦੋਂ ਗਲੀ ਵੱਡੀ ਹੈ ਨਾ ਸਾਡੇ ਅੰਮ੍ਰਿਤਸਰ ਰਾਈਆਂ ਵਾਲੀ, ਅੱਛਾ ਜੀ। ਇਹ ਸਾਡੇ ਦਾ ਕੰਮ ਗਿਆ ਤੇ ਗੱਡੀ ਵੱਡੀ ਮੁਸਲਮਾਨਾਂ। ਅੱਛਾ ਜੀ। ਨਹੀਂ ਇਹ ਗੱਡੀ ਜਿਹੜੀ ਬਾਅਦ ਚ ਵੱਢੀ ਜਾਂਦੀ ਹੈ, ਪਹਿਲੇ ਅੰਮ੍ਰਿਤਸਰ ਦੇ ਵਿੱਚ ਗੱਡੀ ਵੱਢੀ ਜਾਂਦੀ ਹੈ। ਅੰਮ੍ਰਿਤਸਰ ਵਕੂਆ ਰਾਈਆਂ ਵਾਲਾ ਗਲੀ ਗਲੀ ਵਾਲਾ ਉਹ ਪਹਿਲਾਂ ਹੋਇਆ ਨਾ, ਉਹ ਵਕੂਆ ਪਹਿਲੇ ਹੋ ਜਾਂਦਾ ਹੈ। ਪਹਿਲਾਂ ਇਹ ਗੱਡੀ ਬਗਲ ਵੱਡੀ ਗਈ। ਹਾਂਜੀ ਹਾਂਜੀ। ਇਹ ਜਦੋਂ ਜੰਗ ਡਾਕਪੀ ਦੁਨੀਆ ਡਾਕਪੀ ਨਾ ਜਾਣ ਗੁਣ ਨਹੀਂ ਉਧਰ ਹੋਣ ਲੱਗਿਆ। ਹਾਂ ਹਾਂ। ਇਹ ਗੱਡੀ ਦਾ ਕੰਮ ਕੀ ਵੱਡੀ ਤੇ ਜਦੋਂ ਇਕੱਠੇ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਨਾਲ ਰਹਿੰਦੇ ਸਨ, ਜਿਹੜੀ ਵੱਢ ਟੋਕ ਹੋਈ ਚੰਗਾ ਕੰਮ ਹੋਇਆ ਹੈ। ਕਿਉਂ ਹੋਈ? ਜਿਹੜਾ ਵੱਢ ਟੋਕ ਵਾਲਾ ਕੰਮ ਚੰਗਾ ਤਾਂ ਹੋਇਆ ਨਹੀਂ। ਚੰਗਾ ਨਹੀਂ ਹੋਇਆ, ਮਾੜਾ ਹੋਇਆ, ਮੁਸਲਮਾਨਾਂ ਦੇ ਨਾਲ ਵੀ ਤੇ ਦੂਸਰਿਆਂ ਨਾਲ, ਦੋਵਾਂ ਧਿਰਾਂ ਦੇ ਨਾਲ ਮਾੜਾ ਹੋਇਆ। ਜਿਵੇਂ ਅਸੀਂ ਮੁਸਾਫਰ ਸੋਚ ਰਹੇ ਉਹ ਮੁਸਾਫਰ ਹਾਂ। ਕੋਈ ਜਾਤੀ ਕੀਤੀ ਹਾਂਜੀ। ਕੀਤੀ ਆਪੇ ਹੀ ਆ ਕੀਤੀ ਆਪੇ ਹੀ। ਤੁਸੀਂ ਉੱਥੋਂ ਫਿਰ ਅੰਮ੍ਰਿਤਸਰੋਂ ਲਾਹੌਰ ਆ ਗਏ ਟ੍ਰੇਨ ਤੇ, 3 ਦਿਨ ਗੱਡੀ ਅੰਮ੍ਰਿਤਸਰ ਰੁਕੀ ਰਹੀ, ਫਿਰ
ਪਾਕਿਸਤਾਨ ਤੋਂ ਫੌਜ ਗਈ ਤੇ ਉਹਨਾਂ ਨੇ ਤੁਹਾਡੀ ਟ੍ਰੇਨ ਚਲਾਈ, ਕਿੰਨੇ ਦਿਨਾਂ 'ਚ ਫਿਰ ਤੁਸੀਂ ਕਿਹੜੇ ਰਸਤੇ ਤੋਂ ਫਿਰ ਅਟੈਕ? ਗੱਡੀ ਦਾ ਅੰਮ੍ਰਿਤਸਰ ਲਾਹੌਰ ਕਿਹੜਾ ਦੂਰ ਸੀ, ਅੱਛਾ ਜੀ, ਉਹ ਆਈ ਜਾਣੇ ਇੱਥੇ ਲਾਹੌਰ ਕਿੱਥੇ ਉਤਰੇ? ਬਣਿਆ ਨਹੀਂ ਕੀ ਉਹਨਾਂ ਉਹ ਦੱਬਦਿਆਂ ਉਹ ਫਿਰ ਪਠਾਨਕੋਟ ਜਨਾਬਾਦ ਦੇ ਕੋਲ ਪਠਾਨਕੋਟ ਪਿੰਡ ਉੱਥੇ ਸਾਡੇ ਰਿਸ਼ਤੇਦਾਰ ਹੋ ਗਏ, ਉਹ ਉਦੋਂ ਸਭ ਵਿਛੜ ਗਈ। ਅੱਛਾ, ਉਹਨਾਂ ਨੇ ਸਾਡੇ ਇੱਧਰੋਂ ਉੱਧਰ ਸੁਣਨਾ ਹੈ। ਹਾਂਜੀ, ਸਾਡੇ ਉੱਧਰ ਵੀ ਇੱਥੇ ਰਿਸ਼ਤੇਦਾਰੀ ਹੈ ਸੀ। ਅੱਛਾ, ਸਾਡੇ ਇੱਧਰ ਰਿਸ਼ਤੇਦਾਰ ਬੈਠੇ ਜਦੋਂ ਅਸੀਂ ਇੱਥੋਂ ਨੂੰ ਗਏ ਸਾਂ ਹਾਂਜੀ ਹਾਂਜੀ ਖਾਣਾ ਨਹੀਂ ਵਾਲੀ, ਹਾਂਜੀ ਹਾਂਜੀ, ਸਾਡੇ ਰਿਸ਼ਤੇਦਾਰੀ ਤਾਂ ਕੋਈ ਇੱਥੇ ਹੀ ਨਾ, ਹਾਂ ਹਾਂ ਹਾਂ, ਪਾਕਿਸਤਾਨ ਦੀ। ਹਾਂਜੀ ਹਾਂਜੀ ਬਿਲਕੁਲ। ਉਹ ਇੱਥੇ ਪੁੱਟਿਆ ਕੋਟ ਸਨ, ਕੋਈ ਵੀ ਉੱਥੇ ਕੁਛ ਅੰਦਰ ਰਹਿ ਫਿਰ ਇੱਥੇ ਰਾਣੇ ਸਾਡੀ ਉੱਥੇ ਉਹਨਾਂ ਕੋਲ ਆਏ, ਉਹ ਤਾਂ ਸਾਨੂੰ ਆ ਪਿੰਡ ਖਾਲੀ ਸੀ ਫਿਰ ਸਾਡੇ ਇੱਥੇ ਦਾ। ਇੱਥੇ ਆਉਣ ਦੀ ਵਜ੍ਹਾ ਕੀ? ਪੈਲੀ ਵੀ ਕੋਈ ਨਹੀਂ ਬਸ ਹੁੰਦੀ ਉਹ ਤਰੇ ਦੇ ਜੀ ਸਾਰੇ ਜੀ ਵੀ ਕੋਈ ਨਹੀਂ ਲੋੜਾ ਇਹ ਮਾਈ ਕਿ ਮੈਂ ਦੇਖ ਲਿਆ। ਅੱਛਾ, ਉਹ ਸਾਨੂੰ ਇੱਥੇ ਭਾਗ ਉਹ ਬਣਨਾ ਸਾਨੂੰ ਸ਼ਹਿਰ ਨਹੀਂ ਗਏ। ਹਾਂ, ਕਿਉਂਕਿ ਜਾਇਦਾ ਤਾਂ ਆਤੀ ਉਹ ਬੰਦੇ ਨਾਲ ਹੁੰਦਾ ਬੜਾ ਤੋਂ ਇਹ ਸਭ ਤੋਂ ਭਾਈ ਗਵਾ ਕੇ ਆਏ ਵੀ ਖਾਲੀ। ਇਹ ਜਿਹੜੀ ਅਕਲ ਹੈ ਨਾ, ਇਹ ਅਕਲ ਸ਼ਕਲ ਕੋਈ ਨਹੀਂ, ਕੋਈ ਕੰਮ ਨਹੀਂ ਕਰਦੀ, ਇਹ ਕੁਦਰਤ ਦੀ ਖੇਡ ਹੈ। ਕੁਦਰਤ ਸਾਨੂੰ ਖੜਾਈ ਫਿਰਦੀ ਹੈ। ਮੀਆਂ ਵਾਰਿਸ ਸ਼ਾਹ ਨੇ ਆਖਿਆ ਦੌਲਤ ਇਲਮ ਅਕਲ ਸਭ ਦਾਤ ਤੇਰੀ, ਕੋਈ ਕੰਮ ਨਾ ਅਕਲ ਛੂ, ਇਹ ਰੱਬ ਦੀ ਦੇਣ ਹੈ ਸਾਡੀ। ਮਜੇ ਕੋਈ ਬਾਤ ਬੰਦੇ ਦਾ ਕੋਈ ਕਮਾਲ ਨਹੀਂ, ਕੋਈ ਧੋਖਾ ਹੈ। ਬੰਦਾ ਆਪਣੇ ਆਪ ਨੂੰ ਧੋਖਾ ਦਿੰਦਾ ਪਿਆ ਹੈ ਕਿ ਮੇਰੀ ਮਿਹਨਤ ਹੈ। ਇਹ ਜਹਾਲ ਫਾਸਕ ਦੇ ਜੱਗ ਨੂੰ ਮੱਤ ਦਿੰਦੇ, ਜਿਹੜੇ ਬੰਦੇ ਜਹਾਲ ਸਨ ਜਹਾਲ ਅੰਦਰ ਬੇਵਕੂਫੀ ਤੇ ਫਾਸਕ ਉਹ ਹੁਣ ਮੱਤ ਦਿੰਦੇ ਨੇ ਪਏ। ਦਾਨਿਸ਼ਮੰਦੀ ਮੱਤ ਖੁਆਰ ਹੋਈ। ਜਿਹੜੇ ਦਾਨਿਸ਼ਮੰਦ ਬੰਦੇ ਉਹ ਖੁਆਰ ਹੋ ਗਏ, ਉਹ ਬੇਵਕੂਫ ਬਣ ਗਏ ਨੇ। ਉਹੀ ਖੁਆਰ ਹੋ ਗਏ, ਮਤਲਬ ਲੋਕਾਂ ਦੀ ਨਜ਼ਰਾਂ 'ਚ ਖੁਆਰ ਹੋ ਗਏ ਨਾ ਜੀ, ਬੇਵਕੂਫ ਬਣ ਗਏ। ਹੱਕ ਸੱਚ ਦੀ ਗੱਲ ਨਾ ਕਰੇ ਕੋਈ, ਝੂਠ ਬੋਲਣਾ ਰਸਮ ਰਿਵਾਜ ਹੋਈ। ਮਜਲਿਸ ਲਾ ਕੇ ਕੰਧ ਹਰਾਮ ਲੇਖਾ, ਹੱਥ ਜ਼ਾਲਮਾਂ ਤੇਜ਼ ਕਟਾਰ ਹੋਈ। ਪਰਦਾ 70,000 ਦਾ ਉੱਠ ਗਿਆ, ਨੰਗੀ ਹੋ ਕੇ ਖਲਕ ਬਾਜ਼ਾਰ ਹੋਈ। ਚੋਰ ਚੋਰੀ ਦੇ ਪਾਕ ਦਾਮਨ ਭੂਤ ਮੰਡਲੀ 1 2 4 ਹੋਈ। ਜੇ ਜ਼ਮਾਨਾ ਹੁਣ ਭੂਤ ਮੰਡਲੀ ਵਾਲਾ ਆਇਆ ਨਿਯਮ ਹੁੰਦਾ ਛਦੋਂ ਜ਼ਿਆਰਤ ਹੋਈ ਹਜ਼ੂਰ ਭਾਗ ਦੀ। ਉੱਥੇ ਕੀ ਲਿਖਦੇ ਨੇ? ਸੁਪਨੇ ਦੇ ਵਿੱਚ ਉਹ ਮੈਨੂੰ ਮਾਹੀ ਮਿਲਿਆ ਤੇ ਗਲ ਵਿੱਚ ਪਾ ਲਈਆਂ ਬਾਵਾਂ। ਉਹ ਡਰਦੀ ਮਾਰੀ ਮੈਂ ਅੱਖ ਨਾ ਖੋਲਾਂ, ਕਿਤੇ ਫੇਰ ਵਿਛੜਨਾ ਜਾਵਾਂ। ਪੀਆਂ ਦਾ ਮੈਂ ਗੁੱਡੀ, ਇਹ ਬੰਦਾ ਗੁੱਡੀ ਏ, ਇਹਦੀ ਡੋਰ ਰੱਬ ਦੇ ਹੱਥ 'ਚ। ਹਾਂਜੀ, ਉਹ ਮੈਂ ਗੁੱਡੀ, ਉਹ ਹੱਥ ਡੋਰ ਸੱਜਣ ਦੇ ਤੇ ਜਿਵੇਂ ਰੱਖੇ ਉਜਰਣਾ। ਉਹ ਵਿੱਚ ਸ਼ਰੀਅਤ ਵਾਜ ਬਣਾਈ, ਜੇ ਮੰਦਾ ਖਸਮ ਨੂੰ ਕਣਾ। ਨੀ ਨਾ ਰੋ ਕੱਢੀਏ ਨੀ ਕਰਮਾ ਸੜੀਏ, ਤੇ ਕੋਈ ਸਬਰ ਸੁਭ ਦਿਨੇ। ਉਹ ਲਾ ਕੇ ਯਾਰੀ ਉਹ ਬੇਪਰਵਾਹ ਨਾਲ, ਤੇ ਪੈਂਦੇ ਨੇ ਦੁੱਖ ਸਹਿਣੇ। ਉਹ ਲੱਗੀਆਂ ਵਾਲੇ ਚੁੱਪ ਨਹੀਂ ਕਰਦੇ, ਤੇ ਪਵੇ ਲੱਖ ਤਲਾਸੇ ਦਈਏ। ਉਹ ਯਾਰ ਜਿਨ੍ਹਾਂ ਦੇ ਓਏ ਰੱਬ ਵਿਛੋੜੇ, ਉਹ ਜਾਵਣ ਕਿਹੜੇ ਪਾਸੇ। ਉਹ ਮਿੱਟੇ ਤੇ ਤੂੰ ਬੰਦਾ ਮਿੱਟੀ ਦਾ, ਰੱਬ ਨੇ ਮਿੱਟੀ ਨਾਲ ਪਿਆਰ ਕੀਤਾ। ਐ ਮਿੱਟੇ ਤੇ ਤੂੰ ਨਿਉ ਲਗਾਇਆ, ਤੇ ਕੀ ਤੇਰੀ ਵਡਿਆਈ। ਉਹ ਮੈਂ ਸਦਕੇ ਜਾ ਸੁਕਾਰੀ ਗੱਟ, ਜਿੰਨੇ ਸੋਹਣੀ ਸ਼ਕਲ ਬਣਾਈ। ਉਹ ਬੇਕਦਰਾਂ ਨੂੰ ਕੀ ਕਦਰ ਸੱਜਣ ਦੀ, ਤੇ ਕੋਈ ਆਸ਼ਿਕ ਕਦਰ ਪਛਾਣ। ਤੇ ਜਿਨ੍ਹਾਂ ਨੂੰ ਤਾਂਗ ਸੱਜਣ ਦੀ ਰਹਿੰਦੀ,
ਤੇ ਨਾ ਹੋਰ ਕੀ ਵਿਰਦ ਪਕਾਣ ਤੇ ਇਸ਼ਕ ਤੇਰੇ ਦੀਆਂ ਲੱਗੀਆਂ ਮਰਜ਼ਾਂ ਤੇ ਮੈਂ ਕਿੱਥੋਂ ਲੱਭਾਂ ਸਿਆਣੇ ਸਿਆਣੇ ਮੈਨੂੰ ਲੱਗਣੇ ਜਾਣੇ ਤੇ ਹਫੀਜ਼ ਦੇ ਦਰਦ ਪੁਰਾਣੇ ਉਹ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਤੇ ਅੱਜ ਉਹਨਾਂ ਦੀ ਬਾਜ਼ੀਆਂ ਹਾਰੀਆਂ ਨੀ ਜੰਜ ਹੰਝੂਆਂ ਦੀ ਵੇੜਿਆਣ ਟੁੱਕੀ ਤੇ ਅੰਦਰ ਰੋਂਦਿਆਂ ਹੋਣ ਪਿਆਰੀਆਂ ਨੀ ਤੇ ਜਦੋਂ ਬਾਗ ਦੇ ਵਿੱਚੋਂ ਖਜ਼ਾਨੇ ਵਾਲ ਖੋਲੇ ਤੇ ਪੰਛੀ ਉੱਡ ਗਏ ਮਾਰੀ ਉਡਾਰੀਆਂ ਨੀ ਤੇ ਜਿਹੜੇ ਨੈਣ ਤੱਕਦੇ ਸੁਣ ਰਾਤ ਦਿਨੇ ਤੇ ਅੱਜ ਇਹਨਾਂ ਦੀ ਬਾਜ਼ੀਆਂ ਮਾਰੀਆਂ ਨੀ ਹੁਣ ਕਹਿੰਦੇ ਸਾਨੂੰ ਤੇਰੇ ਨਾਲ ਮਰਾਂਗੇ ਆਪਣੇ ਕਹਿੰਦੇ ਸਨ ਆਪਣੇ ਬਸ ਤਗੜਾ ਹੋ ਤੂੰ ਫਿਕਰ ਨਾ ਕਰ ਘਬਰਾ ਨਾ ਜਦੋਂ ਮੈਂ ਬਿਮਾਰ ਹੋ ਜਾਂਦਾ ਮੈਨੂੰ ਹਸਪਤਾਲ ਲੈ ਜਾਂਦੇ ਨੇ ਉਹ ਆਪਣਾ ਬੜਾ ਚਾਰਾ ਕਰਦੇ ਰਹੇ ਬੜਾ ਖਰਚਾ ਕਰਦੇ ਰਹੇ ਉੱਥੇ ਮੇਰਾ ਵਕਤ ਆ ਜਾਂਦਾ ਮੈਂ ਫੌਤ ਹੋ ਜਾਂਦਾ ਉੱਥੇ ਮੇਰੀ ਬਾਜੀ ਹਟ ਜਾਂਦੀ ਇੰਜੀ ਫਿਰ ਕੀ ਹੁੰਦਾ ਇਹ ਜੰਜ ਹੰਝੂਆਂ ਦੀ ਜਿਹੜੀਆਂ ਅੰਦਰ ਰੋਂਦੇ ਆ ਅੰਦਰੋਂ ਹਰ ਚੀਜ਼ ਹਰ ਫਰਾਦ ਘਰ ਦਾ ਰੋਂਦਾ ਹੁੰਦਾ ਅੰਦਰ ਰੋਂਦੇ ਆ ਹੋਣ ਪਿਆਰੀਆਂ ਨੇ ਇਹ ਜਦੋਂ ਬਾਗ ਦੇ ਵਿੱਚੋਂ ਖਜ਼ਾਨੇ ਵਾਲ ਖੋਲੇ ਜਦੋਂ ਬੰਦੇ ਦਾ ਸਮਾਨਾਂ ਦਾ ਪੱਤਾ ਟੁੱਟ ਜਾਂਦਾ ਇਹ ਰੂਹ ਜਿਹੜਾ ਪੰਛੀ ਦਾ ਨਹੀਂ ਇਹ ਜਿਹੜੇ ਨਾ ਮੈਨੂੰ ਅੱਖਾਂ ਨਾਲ ਰਾਤ ਨੇ ਮਿਲਣੀਆਂ ਸੀ ਇਹ ਜਿਹੜੇ ਨਾ ਤੱਕਦੇ ਸਨ ਰਾਤ ਨੇ ਅੱਜ ਇਹਨਾਂ ਦੀ ਬਾਜ਼ੀਆਂ ਮਾਰੀਆਂ ਨਹੀਂ ਜਦੋਂ ਬੰਦਾ ਮਰ ਜਾਂਦਾ ਫੌਤ ਹੋ ਜਾਂਦਾ ਇਹਨਾਂ ਅੱਖਾਂ ਛਿੱਟੀ ਦਿੱਤੋ ਖੁੱਡੀਆਂ ਨਾਲ ਰਹਿਣ ਜਾ ਹੋਇਆ ਵੱਲ ਹਮਦ ਸੁਨਾਇ ਲਾਹੀ ਅੱਲ ਹਮਦ ਸੁਨਾਇ ਲਾਹੀ ਤੇ ਜੋ ਮਾਲਕ ਹਰ ਹਰ ਦਾ ਉਸ ਦਾ ਨਾਮ ਚਤਾਰਨ ਵਾਲਾ ਇਹ ਕਿਸੇ ਮੈਦਾਨ ਨਹਰ ਦਾ ਉਹ ਕਾਮ ਤਮਾਮ ਮੁਜੱਸਰ ਹੁੰਦੇ ਕਾਮ ਤਮਾਮ ਮੁਜੱਸਰ ਹੁੰਦੇ ਉਹ ਨਾਮ ਉਸ ਦਾ ਚਿਤ ਧਰਿਆ ਉਹ ਰਹਿਮੋ ਕਰਦਾ ਥੁੱਕੇ ਸਾਵੇ ਇਹ ਕਹਿਰੋਂ ਸਾੜੇ ਹਰਿਆ ਉਹ ਕੁਦਰਤ ਥੀ ਜਿਸ ਬਾਗ ਬਣਾਏ ਕੁਦਰਤ ਥੀ ਜਿਸ ਬਾਗ ਬਣਾਏ ਜਗ ਸੰਸਾਰ ਤੁਮਾਨੀ ਉਹ ਰੰਗ ਬਰੰਗੇ ਉਹਨੇ ਬੂਟੇ ਲਾਏ ਇਹ ਕੁਝ ਖਾਸੀ ਕੁਝ ਆਮੀ ਉਹ ਇਸ ਅਜੈਬ ਬਾਗ ਅੰਦਰ ਇਸ ਅਜੀਬ ਉਹ ਬਾਗ ਅੰਦਰ ਆਦਮ ਦਾ ਰੁੱਖ ਲਾਇਆ ਬਾਹਰ ਫਤ ਦਾ ਮੇਵਾ ਦੇ ਕੇ ਬਾਬਾ ਫਲਦਾਰ ਬਣਾਇਆ ਉਹ ਕੁਨ ਉਹਦੀ ਨੂੰ ਕੱਖ ਨਾ ਪਤਾ ਕੁਨ ਉਹਦੀ ਨੂੰ ਜਦੋਂ ਮੈਂ ਆਜੋ ਤਾਂ ਬਾਬਾ ਨੇ ਕੋਈ ਨਹੀਂ ਪਤਾ ਸਾਡੇ ਵਰਗੇ ਚ ਪਹਿਲਾਂ ਕੁਨ ਉਹਦੀ ਨੂੰ ਕੱਖ ਨਾ ਪਤਾ ਫਿਰ ਅਕਲ ਬਾਲਗ ਦਰਾਵਾਂ ਦਰਜ ਸਦੇ ਸਰ ਸਜਦੇ ਸੁੱਟੇ ਇਹ ਦੋ ਕਲਮ ਅਸਮਾਨਾ ਉਹ ਹੁਕਮ ਬਿਨਾ ਕੱਖ ਹਲਦਾ ਨਾਈ ਹੁਕਮ ਬਿਨਾ ਕੱਖ ਹਲਦਾ ਨਾਈ ਬਹੁ ਕੁਦਰਤ ਦਾ ਵਾਲੀ ਜੀਆ ਜੂਨ ਨਗਾਇਓ ਦੀ ਵਿੱਚ ਹਰ ਪੱਤਰ ਹਰ ਡਾਲੀ ਜੀਆਂ ਨੇ ਜਿਹੜੀ ਹੁਣ ਸ਼ਾਇਦ ਦੇਖਦੀ ਜੂਨ ਨੇ ਜਿਹੜੀ ਸਾਥੋਂ ਕਰਾਇਆ ਦੇ ਅੱਲਾਹ ਤਾਲਾ ਦੀ ਨਿਗਾਹ ਹਰ ਜੀਆ ਜੂਨ ਨਗਾਇਓ ਦੀ ਵਿੱਚ ਤੇ ਹਰ ਪੱਤਰ ਹਰ ਡਾਲੀ ਹੋਇਆ ਆਪ ਮਕਾਨ ਨੂੰ ਖਾਲੀ ਉਸ ਥੀ ਰੱਬ ਦਾ ਮਕਾਨ ਕੋ ਨਹੀਂ ਆਪ ਮਕਾਨ ਨੂੰ ਖਾਲੀ ਉਸ ਥੀ ਕੋਈ ਮਕਾਨ ਨਹੀਂ ਖਾਲੀ ਹਰ ਵੇਲੇ ਹਰ ਚੀਜ਼ ਮੁਹੰਮਦ ਰੱਖਦਾ ਨਿਤ ਸੰਭਾਲੀ ਉਹ ਬੰਦੇ ਦਾ ਦਿਲ ਹੈ ਅੱਲਾਹ ਤਾਲਾ ਹਰ ਦਿਨ ਸਾਡੇ ਦਿਨਾਂ ਚ ਜਾਣਦਾ ਉਹ ਬੇਲੀ ਬੇਲੀ ਹਰ ਕੋਈ ਆਖੇ ਬੇਲੀ ਬੇਲੀ ਹਰ ਕੋਈ ਆਖੇ ਤੇ ਮੈਂ ਵੀ ਆਖਾਂ ਬੇਲੀ ਉਸ ਵੇਲੇ ਦਾ ਕੋਈ ਨਹੀਂ ਬੇਲੀ
ਜਦੋਂ ਨਿਕਲੇ ਜਾਨ ਜੀ ਅਕੇਲੀ ਬਹੁਤ ਬਹੁਤ ਉਹ ਜਾਂਦੀ ਵਾਰੀ ਡਰਾਉਣਾ ਬਣਿਓ, ਉਹ ਜਾਂਦੀ ਵਾਰੀ ਡਰਾਉਣਾ ਬਣਿਓ ਤੇ ਹੱਥ ਨਹੀਂ ਲਾਉਂਦੇ ਡਰਦੇ। ਵਜਣਾ ਲਈ ਉਹ ਪਾਪ ਕਮਾਵੇ, ਉਹ ਦਰਦ ਕਿੱਥੇ ਨਹੀਂ ਤੇਰੇ ਘਰ ਦੇ। ਉਹ ਲੱਪੀ ਬੁੱਕੀ ਮਿੱਟੀ ਪਾਉਂਦੇ, ਲੱਪੀ ਬੁੱਕੀ ਮਿੱਟੀ ਪਾਉਂਦੇ, ਉਹ ਕਰਦੇ ਬੈਠੇ ਰਿਓ ਚੇਰਾ। ਪੜ ਦਰੂਦ ਘਰਾਂ ਨੂੰ ਆਉਂਦੇ ਤੇ ਪਰਤ ਨਹੀਂ ਪਾਉਂਦੇ ਫੇਰਾ। ਉਹ ਬੇਲੀ ਬੇਲੀ ਹਰ ਕੋਈ ਆਖੇ ਤੇ ਅਨਬੇਲੀ ਦੀ ਬੇਲੀ। ਉਹ ਸਜਣਾ ਬਾਜ ਮੁਹੰਮਦ ਬਖਸ਼ਾ ਤੇ ਸੁਣੀ ਪਈ ਆ ਹਵੇਲੀ। ਆਪਣਾ ਸ਼ਹਿਰ ਯਾਦ ਆਉਂਦਾ, ਆਪਣਾ ਮਹੱਲਾ ਜਿੱਥੇ ਤੁਸੀਂ ਆਪਣਾ ਜਿਹੜਾ ਨਾ ਪੈਦਾਇਸ਼ ਹੋਈ ਤੇ ਤੁਹਾਡੇ ਬਾਪੂ ਤੁਹਾਡੇ ਵਾਲਦੈਨ ਜਿੱਥੇ ਰਹਿੰਦੇ ਰਹੇ, ਉਹ ਤੁਹਾਨੂੰ ਯਾਦ ਤੇ ਆਉਂਦਾ ਹੋਵੇਗਾ ਦੇਸ਼। ਯਾਰ ਯਾਦ ਤਾਂ ਉਹਨਾਂ ਦੇ ਹੱਥ ਦੀ ਸ਼ਾਇ ਕੋ ਨਹੀਂ ਚੀਜ਼ ਹੀ ਕੋਈ ਨਹੀਂ ਦੇਖੀ, ਕਿਉਂਕਿ ਤੁਸੀਂ 8 ਮਹੀਨੇ ਦੇ ਸੀ। ਰਹਿੰਦੇ ਹਾਂ। ਉਹ ਹੁੰਦੇ ਨੇ ਫੇਰ ਪਤਾ ਹੁੰਦਾ ਸੀ। ਫੇਰ ਪਤਾ ਹੁੰਦਾ। ਨਹੀਂ ਉਹ ਛੋਟੇ ਜਿਹੇ ਛੋਟੇ ਹੁੰਦੇ ਸੀ। ਇਹ ਜਿਹੜੇ ਸਰਦਾਰ ਵੀਰ ਇਹ ਸਾਡੀ ਵੀਡੀਓ ਦੇਖ ਰਹੇ ਨੇ, ਇਹ ਬਾਬਾ ਜੀ ਨੇ ਜਿਹੜੀਆਂ ਆਪਣੀਆਂ ਕੋਈ ਨਿਸ਼ਾਨੀਆਂ ਦੱਸੀਆਂ ਨੇ ਘਰ ਦੀਆਂ, ਉਹ ਸਰਦਾਰ ਵੀਰਾਂ ਨੂੰ ਉੱਥੇ ਨਿਸ਼ਾਨੀ ਕੀਤੀ ਉਹ ਬਣੀ ਸੀ ਨਵੀਂ ਬਾਬੀ। ਅੱਛਾ ਜਿਵੇਂ ਆਪਣਾ ਲਾਨ ਚੌਕ ਬਣਿਆ, ਖਿਆਲੀ ਬਣੀ ਹੈ, ਆਹ ਲਾਹੌਰ ਹੀ ਸੜਕ ਦੀ ਸਿੱਧੀ, ਹਾਂਜੀ ਇਹ ਸੜਕ ਦੇ ਉੱਤੇ ਬਾਬੀ ਸੀ। ਅੱਛਾ ਲਾਹੌਰ ਤੋਂ ਅੰਮ੍ਰਿਤਸਰ ਜਿਹੜੀ ਸੜਕ ਜਾਂਦੀ ਹੈ ਇਹਦੇ ਉੱਤੇ, ਇਹਦੇ ਉੱਤੇ ਆਬਾਦੀ ਸੀ, ਸ਼ਹਿਰ ਤੋਂ ਬਾਹਰ ਸ਼ਹਿਰ ਨਵੀਂ ਤੋਂ- ਆਬਾਦੀ ਸੀ। ਸ਼ਹਿਰ ਤੋਂ ਬਾਹਰ, ਬਲਕਿ ਸ਼ਹਿਰ ਤੋਂ ਬਾਹਰ ਨਵੀਂ ਆਬਾਦੀ ਸੀ, ਨਵੀਂ- ਉੱਥੇ ਤੁਹਾਡਾ ਘਰ ਸੀ। ਥੱਲੇ ਉਹਨਾਂ 3 ਦੁਕਾਨਾਂ ਥੱਲੇ ਥੱਲੇ ਦੇ 3 ਦੁਕਾਨਾਂ ਸਨ। ਹਾਂ। ਅੱਛਾ ਤੇ ਦਮਜਲਾ ਚਵਾਰਾ ਹੈ ਸਾਡਾ। 2 ਮੰਜ਼ਿਲਾ ਚਬਾਰਾ।